बिस्मिल्लाहिर्रहमानिर्रहीम। अस्सलाम वालेकुम नाज़रीन, उम्मीद करते हैं जी आप सब ठीक ठाक होंगे। आप सबकी दुआओं से अल्हम्दुलिल्लाह जी मैं बिल्कुल ठीक है जी। तो नाज़रीन, यहाँ पे आज मैं एक गांव में आई हूँ और एक घर में मौजूद हूँ। यहाँ पे आप लोग यहाँ पे देख सकते हैं कि मेरे पीछे ये लकड़ियाँ वगैरह भी पड़ी हैं जिस पे ये खाना शाना बनाते हैं। 2 फैमिली यहाँ पे रहती हैं और यहाँ से गाँव से मुझे पता चला है कि जो साथ वाले कमरे में फैमिली रहती है, यहाँ पे एक बेटी, वालदा और उनका एक बेटा रहता है। वालदा की ये जो यहाँ पे फैमिली है, इस औरत की तबीयत जो है बहुत ज़्यादा ख़राब है और क्या उनके साथ मसला है, आइए उन्हीं से बात करके जानते हैं। अस्सलाम वालेकुम, क्या हाल है बाजी, ठीक हो? हाँ जी, ठीक ठाक। तबीयत से ठीक है? हाँ जी। ਕੀ ਮਸਲਾ ਹੈ ਬਾਜੀ? ਇੱਥੋਂ ਮੈਨੂੰ ਪਤਾ ਚੱਲਿਆ ਕਿ ਤੁਸੀਂ ਚੱਲ ਨਹੀਂ ਸਕਦੇ। ਮੋਹਰਿਆਂ ਦਾ ਮਸਲਾ ਹੈ। ਅੱਛਾ। ਕੁਰਕੀ ਹਸਪਤਾਲ ਗਿਆ ਸੀ, ਉਹਨਾਂ ਨੇ ਕਿਹਾ ਵੀ ਮੋਹਰਿਆਂ ਦਾ ਮਸਲਾ ਹੈ। ਹਾਂ। ਤਾਂ ਅਸੀਂ ਗਰੀਬ ਐ, ਨਹੀਂ ਕਰ ਸਕਦੇ ਨੇ ਕੋਈ ਫੋਨ। ਦਵਾਈ ਵਗੈਰਾ, ਕੋਈ ਇਲਾਜ ਵਗੈਰਾ ਕਰਵਾਇਆ ਤੁਸੀਂ? ਨਹੀਂ, ਬਸ ਵੈਸੇ ਹੀ ਇਸ ਤਰ੍ਹਾਂ ਹੀ ਪਏ ਆ। ਲਾਲੂਜ ਨਹੀਂ ਕਰਾਏ, ਪੈਸੇ ਨਹੀਂ ਹੈ ਇੰਨੇ। ਬੱਚਾ ਹੈਗਾ, ਮਿਹਨਤ ਮਜ਼ਦੂਰੀ ਕਰਦਾ, ਸਾਡੇ ਘਰ ਦਾ ਚੁੱਲ੍ਹਾ ਚੱਲਦਾ, ਬੱਚੀ ਮੈਨੂੰ ਸਾਂਭਦੀ। ਅੱਛਾ। ਤੁਰਿਆ ਫਿਰਿਆ ਨਹੀਂ ਮੇਰੇ ਕੋਲ ਜਾਂਦਾ। ਅੱਛਾ। ਹਾਂ। ਬਿਲਕੁਲ ਨਹੀਂ ਟੁਰ ਫਿਰ ਸਕਦੇ? ਨਹੀਂ, ਬਿਲਕੁਲ ਨਹੀਂ ਤੁਰ ਸਕਦੇ। ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਤੁਹਾਨੂੰ ਮੋਰਿਆਂ ਦਾ ਮਸਲਾ ਹੈਗਾ? ਇਹ ਕੁਰਕੀ ਵਾਲਿਆਂ ਨੇ ਦੱਸਿਆ ਸੀ ਤੁਹਾਨੂੰ ਮੋਹਰਿਆਂ ਦਾ ਮਸਲਾ ਹੈ। ਓਕੇ, ਕੋਈ ਟੈਸਟ ਵਗੈਰਾ ਕਰਵਾਇਆ, ਐਕਸ-ਰੇ ਵਗੈਰਾ ਕੁਝ? ਐਕਸਰਾ ਕਰਾਇਆ ਸੀ। ਅੱਛਾ, ਐਕਸ-ਰੇ ਕਰਵਾਇਆ ਹਾਂ, ਇੱਕ ਐਕਸਰਾ ਕਰਾਇਆ ਸੀ। 900 ਰੁਪਏ ਉਹਨਾਂ ਨੇ ਐਕਸਰੇ ਦਾ ਲੈ ਲਿਆ। ਅੱਛਾ। 2 ਦੱਸੇ ਸੀ, ਇੱਕ ਕਰਾਇਆ ਤੇ ਅਸੀਂ ਇੱਕ ਘਰ ਆ ਗਏ ਕਰਾ ਕੇ। ਫਿਰ ਮੁੜ ਕੇ ਅਸੀਂ ਦੋ ਦਵਾਈ, ਕਿਉਂ ਨਹੀਂ ਕਰਵਾਈ? ਉਹਨਾਂ ਨੇ ਕਿਹਾ ਵੀ ਇੱਕ ਹੀ ਜ਼ਰੂਰੀ ਹੈਗਾ। ਰੀੜ ਦੀ ਹੱਡੀ ਦਾ ਉਹਨਾਂ ਨੇ ਇੱਕ ਹੀ ਕੀਤਾ। ਉਹਨਾਂ ਨੇ ਕਿਹਾ ਤੈਨੂੰ ਮੋਹਰਿਆਂ ਦਾ ਮਸਲਾ ਹੈ। ਉਹਨਾਂ ਨੇ ਦਵਾਈ ਦੇ ਦਿੱਤੀ, 1000 ਦੀ ਲੈ ਕੇ ਘਰ ਆ ਗਏ। ਤੇ ਦਵਾਈ ਖਾਧੀ, ਨਸ਼ੇਵਾ ਕੋ ਨਸ਼ਾ ਖਾਈਏ ਠੀਕ, ਨਾ ਖਾਈਏ ਤਾਂ ਨਹੀਂ, ਮੰਜੀ ਤੇ ਪਈ ਤੁਰ ਫਿਰ ਨਹੀਂ ਸਕਦੇ। ਅਗਰ ਦੁਬਾਰਾ ਕਿਉਂ ਨਹੀਂ ਤੁਸੀਂ ਦਵਾਈ ਲੈਣ ਵਾਸਤੇ ਗਏ? ਦਵਾਈ ਪੈਸੇ ਨਹੀਂ ਹੈ ਸਾਨੂੰ, ਜਗ੍ਹਾ ਜਗ੍ਹਾ ਤੇ ਰੁਲੇ ਸਾਂ, ਯਾਨੀ ਕਿ ਪੈਸੇ ਨਹੀਂ ਹੈ ਸਾਨੂੰ ਤੇ ਉੱਥੋਂ ਟੀਕੇ ਲਵਾ, ਉੱਥੋਂ ਟੀਕੇ ਲਵਾ। ਇਸ ਤਰ੍ਹਾਂ ਨਹੀਂ ਸੀ ਅਫੋਰਡ ਕਰ ਸਕਦੇ, ਗਰੀਬ ਅਸੀਂ ਹੈਗੇ ਹਾਂ। ਛੋਟਾ ਜਿਹਾ ਬੱਚਾ ਕਮਾਉਂਦਾ, ਖਾਈਏ ਕਿ ਦਵਾਈਆਂ ਤੇ ਲਾਈਏ। ਕਿਸੇ ਦਵਾਈ ਨਾਲ ਫਰਕ ਨਹੀਂ ਪੈਂਦਾ ਪਿਆ, ਮਰਜ਼ ਜ਼ਿਆਦਾ ਵਿਗੜ ਗਈ। ਇਸ ਟਾਈਮ ਸਿਰਫ ਮਾਮੂਲੀ ਜਿਹੀ ਹਕੀਮ ਦੀ ਥੋੜੀ ਜਿਹੀ ਫੱਕੀ ਖਾਣ ਦੀ ਵੀ, ਉਹਦੇ ਨਾਲ ਬਸ ਥੋੜਾ ਲੱਗਦਾ ਕਿ ਪੱਕੀ ਖਾਣ ਨਾਲ ਤੁਹਾਨੂੰ ਫਰਕ ਪੈ ਗਿਆ? ਨਹੀਂ, ਫਰਕ ਨਹੀਂ ਪੈਂਦਾ ਨਾ, ਫਰਕ ਦਰਦ ਵੱਲੋਂ ਫਰਕ ਨਹੀਂ ਪੈਂਦਾ। ਦਰਦ ਜੀ ਇੱਕਦਮ ਤੇਜ਼ ਹੋ ਜਾਂਦੀ, ਇੱਕਦਮ ਮੱਠੀ ਹੋ ਜਾਂਦੀ। ਬਸ ਇਸ ਤਰੀਕੇ ਹੁਣ ਪਈ ਆ ਮੰਜੀ ਤੇ। ਮੈਨੂੰ ਇੱਥੋਂ ਤੁਹਾਡੇ ਮਹੱਲੇਦਾਰ ਦੱਸ ਰਹੇ ਸੀ ਕਿ ਤੁਹਾਡੇ ਕੋਲ ਟੁਰਿਆ ਵੀ ਨਹੀਂ ਜਾਂਦਾ। ਹਾਂ, ਤੁਰਿਆ ਵੀ ਨਹੀਂ ਜਾਂਦਾ ਮੇਰੇ ਕੋਲ। ਮੈਂ ਕਿਸ ਟਾਈਮ ਇਸ ਤਰ੍ਹਾਂ ਬੱਚੇ ਫੜ ਕੇ ਲੈ ਜਾਂਦੇ ਨੇ, ਕਿਸ ਟਾਈਮ ਬਹਿ ਕੇ ਤੁਰ ਲੈਣੀ ਆ। ਬਸ ਇਹ ਹਿਸਾਬ ਹੈ, ਬਹੁਤਾ ਨਹੀਂ ਤੁਰਿਆ ਜਾਂਦਾ। ਤੁਰਿਆ ਫਿਰਿਆ ਨੇ ਉਠਾ ਕੇ ਬੱਚੇ ਬਾਂਦੇ ਨੇ। ਵਾਸ਼ਰੂਮ ਬੱਚੀ ਨਾਲ ਜਾਂਦੀ, ਫਿਰ ਮੈਂ ਜਾਂਦੀ, ਮੇਰੇ ਕੋਲ ਵਾਸ਼ਰੂਮ ਜਾਇਆ ਜਾਂਦਾ। ਘਰ ਦਾ ਬਾਜੀ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਹੈ? ਇੱਕ ਬੇਟਾ ਕਮਾਉਂਦਾ, ਬਸ ਉਹਦੇ ਨਾਲ ਵਕਤ ਪਾਸ ਹੋ ਜਾਂਦਾ। ਕਦੀ ਖਾ ਲਈ, ਕਦੀ ਨਾ ਖਾ ਲਈ। ਕਿੰਨੇ ਸਾਲ ਦਾ ਬਾਜੀ ਬੇਟਾ? ਬੱਚਾ ਮੇਰਾ ਹੈਗਾ 13-14 ਸਾਲਾਂ ਦਾ। ਅੱਛਾ। ਹਾਂ। ਕਿੰਨੇ ਪੈਸੇ ਕਮਾ ਲੈਂਦਾ? ਕੀ ਕੰਮ ਕੀ ਕਰਦਾ ਹੈ? ਉਹ ਕਦੀ ਇੱਟਾਂ ਟਰਾਲੀ ਤੇ ਚਲਾ ਜਾਂਦਾ, ਕਦੀ ਮਿਸਤਰੀਆਂ ਨਾਲ ਚਲਾ ਜਾਂਦਾ। ਬਸ ਜਿਸ ਤਰ੍ਹਾਂ ਕਦੀ ਕਿੰਨੇ ਲੈ ਆਇਆ ਪੈਸੇ, ਕਦੀ ਕਿੰਨੇ ਲੈ ਆਇਆ। ਬਸ ਘਰ ਦਾ ਨਿਜ਼ਾਮ ਟੁਰ ਪੈਂਦਾ। ਹੋਰ ਕੋਈ ਕਮਾਉਣ ਵਾਲਾ ਜ਼ਰੀਆ ਨਹੀਂ ਹੈ? ਹਾਂ, ਨਹੀਂ ਹੈਗਾ ਹੋਰ ਕੋਈ। ਬਾਜੀ, ਇਹ ਦਰਦ ਤੁਹਾਨੂੰ ਕਿੰਨੀ ਦੇਰ ਤੋਂ ਹੈ? ਇਹ ਦਰਦ ਮੈਨੂੰ 1 ਸਾਲ ਤੇ 2-3 ਮਹੀਨੇ ਹੋ ਗਏ। ਵੱਡੀ ਭਰਜਾਈ ਠੀਕ ਨਹੀਂ ਸੀ, ਆਇਆ, ਉਹਨੂੰ ਹਸਪਤਾਲ ਲੈ ਗਿਆ ਸਰਵਿਸ ਤੋਂ। ਉਹਨੂੰ ਚੁੱਕ ਕੇ ਨਾ ਤੇ ਉਸ ਬੈੱਡ ਤੇ ਪਾਇਆ। ਵਜ਼ਨ ਚੁੱਕਣ ਨਾਲ? ਹਾਂਜੀ, ਵਜ਼ਨ ਚੁੱਕਣ ਨਾਲ ਹੋਈ ਤੇ ਮੁੜ ਕੇ ਰੁਕੀ ਨਹੀਂ। ਦਰਦ ਮਜ਼ੀਦ ਜ਼ਿਆਦਾ ਵੱਧ ਜਾਂਦੀ। ਤੇ ਬੜੀਆਂ ਮੈਂ ਦਵਾਈਆਂ ਖਾਂਦੇ ਨੇ, ਬਹਰਹਾਲ ਨਹੀਂ, ਨਿਰਮਾਨ ਨਹੀਂ ਆਉਂਦਾ ਕਿਤੋਂ। ਜਿਹੜਾ ਤੁਸੀਂ ਐਕਸ-ਰੇ ਕਰਵਾਇਆ ਹੈ, ਐਕਸ-ਰੇ ਦੇ ਵਿੱਚ ਤੁਹਾਨੂੰ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਮੋਰੇ ਦਾ ਮਸਲਾ ਹੈ? ਹਾਂਜੀ, ਇੱਕ ਡਾਕਟਰ ਨੇ ਦੱਸਿਆ ਕਿ ਤੁਹਾਨੂੰ ਮੋਰੇ। ਕੀ ਉਹਨਾਂ ਨੇ ਦੱਸਿਆ? ਮੋਰਾ ਹਿੱਲਿਆ ਹੋਇਆ ਹੈ, ਕੋਈ ਨਾੜ ਵਗੈਰਾ ਦੱਬੀ ਹੈ? ਹਾਂਜੀ, ਉਹਨਾਂ ਨੇ ਇਹ ਕਹਿਣ ਕਿ ਜ਼ੋਰ ਲੱਗਿਆ ਤੁਹਾਡਾ, ਪੱਠਾ ਵਗੈਰਾ ਕੋਈ ਨਾ? ਹਾਂ, ਪੱਠਾ ਵਗੈਰਾ ਨੱਪਿਆਗਾ, ਜ਼ੋਰ ਲੱਗਿਆ, ਤੁਸੀਂ ਜ਼ੋਰ ਨਾਲ ਨਾ ਕੋਈ ਕੰਮ ਕੀਤਾ। ਡਾਕਟਰਾਂ ਨੇ ਆਪਰੇਸ਼ਨ ਕਿਹਾ ਵੇ। ਅੱਛਾ। ਤੇ ਆਪਰੇਸ਼ਨ ਅਸੀਂ ਕਰਾ ਨਹੀਂ ਸਕਦੇ। ਇਹਨਾਂ ਨੇ ਟੈਸਟ ਇੱਕ ਕਿਹਾ 50-40 ਹਜ਼ਾਰ ਦਾ, ਮੈਂ ਕਿੱਥੋਂ ਕਰਾਵਾਂ? ਆਪਰੇਸ਼ਨ ਕਿਹਾ ਵੇ ਇੱਕ। ਮਤਲਬ ਉਹਨਾਂ ਨੇ ਟੈਸਟ ਤੁਹਾਨੂੰ ਕਿਹਾ ਜਿਹੜਾ ਉਹ ਆਪਰੇਸ਼ਨ ਤੋਂ ਪਹਿਲੇ ਕਰਦੇ ਹੋਣਗੇ ਯਕੀਨਨ। ਅੱਛਾ, ਤੇ ਆਪਰੇਸ਼ਨ ਦਾ ਤੁਸੀਂ ਪੁੱਛਿਆ ਕਿੰਨੇ ਪੈਸੇ ਲੱਗਦੇ ਨੇ? ਆਪਰੇਸ਼ਨ ਦੇ ਬਹੁਤ ਪੈਸੇ ਲੱਗਦੇ ਨੇ, ਅਸੀਂ ਗਰੀਬ ਬੰਨੇ ਨਹੀਂ ਕਰ ਸਕਦੇ। बाकी सही बात है नाजरीन के जो गरीब फैमिली हैं, अगर वो इतनी बड़ी तकलीफ़ में आ जाएं तो किस तरह से वो अपने घर का गुजारा करें, खाएं पिएं या बच्चों को पालें या फिर ख़ुद का इलाज करवाएं। तो अभी ये भी बेचारी मजबूर है, कुछ कर नहीं सकती हैं ना, कुछ कहीं से इनको कोई आस उम्मीद है कि कोई इनका इलाज करवा दे या कोई बहन भाई इस तरह को हो जो इनके साथ खड़ा हो जाए। भाजी कोई भैन भरा या कोई रिश्तेदार किसी ने अगे वध के क्या हो कि चलो असीं तुहाडे नाल खड़े हुंदे आ, इलाज करवा देने? नहीं जी, सारे गरीब ही ने, किसी ने नहीं किया। थोड़े मिल के भी अगर सारे करन तो नहीं कर सके? नहीं कर सकते। किसी ने किया है कि नहीं किया? किसी ने किया ही नहीं। हर को अपने बच्चे पालदा है। दूसरी गल है कि ये आंदे ने मर्जी साडी हैवी हैगी कि ऑपरेशन तो इलावा ਇਹਦਾ ਕੋਈ ਹੱਲ ਹੀ ਨਹੀਂ ਹੈ। ਤੇ ਅਸੀਂ ਨਹੀਂ ਕਰਾ ਸਕਦੇ ਆਪਰੇਸ਼ਨ। ਹੋਰ ਕਿਸੇ ਭੈਣ ਭਾਈ ਨੇ ਕਿਹਾ ਨਹੀਂ, ਸਾਰੇ ਸਾਡੇ ਵਾਂਗ ਮਾੜੇ ਨੇ, गरीब ने, दिहाड़ियाँ मेहनत वाले ने सारे। जिसको जो तकलीफ़ होती है वो खुद ही अपनी तकलीफ़ झेल रहा होता है और उसी को पता होता है कि वो कितनी तकलीफ़ में है। और किस्मत की बात होती है कि किसी न किसी का इलाज हो जाए या कोई साथ बहन भाई खड़ा हो जाए। तो अल्लाह पाक इस बहन की मदद करे और कोई ना कोई अल्लाह पाक इसका वसीला बनाए ताकि ये जो है इनका भी इलाज हो सके और ये अपनी ज़िंदगी गुजार सके अपने बच्चों के साथ। ये भी जवान जान है, कोई बूढ़ी औरत नहीं है, चलें जी ज़िंदगी, बूढ़े भी हो, तकलीफ़ तो तकलीफ़ है ना, लेकिन अल्लाह करे कि कोई ना कोई इनका वसीला बन जाए ताकि इनका इलाज हो जाए। हाँ जी, कैसी हो आप? ठीक हो? अल्हम्दुलिल्लाह ठीक हूँ। क्या नाम है? आमना।
अच्छा आमना अम्मी को आप ही देखती हो? जी, मैं ही घर अम्मी को देखती हूँ, अम्मी को वगैरह वॉशरूम वगैरह में लेके जाती हूँ। अच्छा। और अम्मी को मैं देखती हूँ। जब अम्मी को दर्द होता है तो बहुत शदीद दर्द होता होगा इनको? जी, बहुत शदीद दर्द होता है। तो फिर मम्मा इतना पेन बर्दाश्त नहीं कर सकती तो फिर रोती है, तो फिर हम भी रोने लगते हैं। तो बड़ा भाई है, वो शाम पे 5 बजे काम से आता है, तो फिर वो भी रोता है फिर। तो हमें फिर बहुत दुख होता है और हम लोग फिर चुप करके बैठ जाते हैं। हम कहते हैं हम अब क्या करें, इतना पेन ज़्यादा होता है, मम्मा इतना शदीद रोती है। क्या चाहती हो आप? मैं ये चाहती हूँ कि मेरी मम्मा का ऑपरेशन हो जाए और मम्मा दुख इतने ना बर्दाश्त करे, क्योंकि हमें भी बहुत दुख है। हम लोग अल्लाह ताला से ये दुआ करते हैं कि अल्लाह ताला हमारे कोई वसीला बना दे ताकि हम अपनी अम्मी का जल्द से जल्द इलाज करवा सकें, ऑपरेशन करवा सकें। और हमारे पास इतने पैसे नहीं, हम इतने पैसे अफोर्ड नहीं कर सकते हैं। भाई काम पे जाता है, शाम 5 बजे आता है और थोड़े से पैसे लाता है, उसका हमारे घर से बहुत कम गुजारा होता है, कभी खा ली कभी ना खाई। तो मुश्किल से गुजारा होता है। मुश्किल से गुजारा होता है और इसीलिए हम अपना घर ऐसे ही अपने घर का गुजारा करते हैं। जिस तरह से गर्मी इतनी ज़्यादा है और इनके पास यकीन करें इस टाइम पानी भी ठंडा पीने के लिए नहीं है, तो किस तरह से भी इतनी गर्मी में किस तरह भी गुजारा करते हो? हम लोग बाहर से पानी ला के गुजारा करते हैं और हमारे पास फ्रिज भी नहीं है। ये पानी भी इनके पास, यहाँ पे मैं देख रही थी नल भी इनके घर नहीं लगा हुआ। जी, हम लोग बाहर से पानी लेके गुजारा करते हैं और इस्तेमाल करने वाला पानी भी भर के घर में मौजूद नहीं है। तो हमारे घर पानी हमारे पास इतने पैसे भी नहीं हैं जो हम बर्फ़ ला के इस्तेमाल कर सकें। बर्फ़ के लिए भी पैसे नहीं होते? बर्फ़ के लिए भी पैसे नहीं होते हमारे पास। गर्म पानी फिर पीते हो? जी, हम गर्म पानी पीते हैं। वालदा भी इसी तरह से गर्मी में रहती हैं बेचारी, एक उनको तकलीफ़ है, ऊपर से इतनी ज़्यादा गर्मी को बर्दाश्त करना, गर्म पानी पीना, कितनी ज़िंदगी मुश्किल है। अल्लाह पाक इनके लिए आसानियाँ करे, अल्लाह पाक हमारे सब बहन भाइयों के लिए आसानियाँ करे। और बस यही कहना चाहूँगी कि अगर आप लोगों में से कोई इनकी मदद करना चाहे, इनका इलाज करवाना चाहे या इनको मेडिसिन लेके देना चाहे, तो ज़रूर हमारे साथ रब्ता करके जो है इनके साथ इनकी हेल्प की जाए, क्योंकि वाकई में ये हकदार फैमिली है। बेटी जो है वो सारा दिन माँ के पास रह के माँ का ख्याल करती है और इनको संभालती है। बेटा जो है वो मेहनत मजदूरी करके जो थोड़ी बहुत लाता है, फिर कहीं जाके इनके घर का चूल्हा जलता है। और बाजी की कहना चाहोगे जिन्हें भैन भरा देख रहे हैं? ਇਹੀ ਕਹਿਣਾ ਚਾਹਾਂਗੇ ਕਿ ਜੋ ਭੈਣ ਭਰਾ ਵੇਖਦੇ ਪੈਣ ਸਾਡੀ ਮਦਦ ਕਰ ਦੇਣ। ਮੈਨੂੰ ਮੈਡੀਸਨ ਵਾਸਤੇ ਅਗਰ ਕੋਈ ਮਦਦ ਕਰੇ, ਮਦਦ ਕਰਨਾ ਚਾਹੁੰਦੇ ਜਾਂ ਵੀ ਮੇਰੀ ਬੇਟੀ ਦਾ ਮੈਨੂੰ ਬਹੁਤ ਟੈਨਸ਼ਨ ਹੈ ਕਿ ਚਲੋ ਮੈਨੂੰ ਭੈਣ ਭਾਈ ਕਿ ਮੈਨੂੰ ਮੈਡੀਸਨ ਲੈ ਦੇ ਕਰਨ ਮਹੀਨੇ ਦੀ। ਮੇਰੀ ਬੇਟੀ ਦਾ ਮੈਨੂੰ ਬਹੁਤ ਫਿਕਰ ਹੈ ਕਿ ਮੈਨੂੰ ਕੁਝ ਹੋ ਗਿਆ ਕੱਲ੍ਹ ਨੂੰ ਤੇ ਮੇਰੀ ਬੇਟੀ ਨੂੰ ਕੌਣ ਸੰਭਾਲੇਗਾ, ਜੇ ਮੇਰੀ ਬੇਟੀ ਦਾ ਮੇਰੇ ਇਲਾਵਾ ਕੋਈ ਵੀ ਨਹੀਂ ਸਾਰਾ ਹੈ। ਇਸ ਕਰਕੇ ਮੈਨੂੰ ਆਪਣੀ ਬੇਟੀ ਦੀ ਚਿੰਤਾ ਬਹੁਤ ਖਾਂਦੀ ਵੀ, ਮੈਨੂੰ ਬਹੁਤ ਪਰੇਸ਼ਾਨ ਹਾਂ ਆਪਣੀ ਬੇਟੀ ਦੀ ਵਜ੍ਹਾ ਤੋਂ। अच्छा बाजी तुसी परेशान ना हो, इंशाल्लाह अल्लाह पाक बेहतर करेगा जी। तो नाज़रीन सारी बात आप लोगों ने सुनी बाजी की। उम्मीद करते हैं जी हमारी आज की वीडियो आप लोग पसंद आई। अगर पसंद आई है तो चैनल को कर दें सब्सक्राइब, वीडियो कर दें लाइक और शेयर। मिलते हैं जी आप लोगों को किस नेक्स्ट वीडियो के साथ। अल्लाह हाफिज़।